ਮਾਂ-ਬਾਪ ਬੱਚਿਆਂ ਨੂੰ ਪਾਲਦਾ ਹੈ, ਸਾਂਭਦਾ ਹੈ, ਜਵਾਨ ਕਰਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਘਰ ਵਾਲਾ ਬਣਾ ਦਿੰਦਾ, ਉਹਨਾਂ ਦੀਆਂ ਸ਼ਾਦੀਆਂ ਕਰ ਦਿੰਦਾ ਹੈ ਤੇ ਫਿਰ ਜਿਹੜੀਆਂ ਨੌਵਾਂ ਧੀਆਂ ਨੇ ਨਾ, ਉਹ ਉਸ ਮਾਂ-ਬਾਪ ਨਾਲ ਰਹਿਣ ਤੇ ਰਾਜ਼ੀ ਨਹੀਂ ਹੁੰਦੇ। ਮੈਂ ਇੱਕ ਛੋਟੀ ਜਿਹੀ ਕਹਾਣੀ ਭਰਾਵਾਂ ਦੇ ਨਾਲ ਸਾਂਝੀ ਕਰਨ ਲੱਗਾ। ਉਮੀਦ ਹੈ ਕਿ ਪੂਰੀ ਕਹਾਣੀ ਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਕੋਈ ਚੰਗਾ ਸਬਕ ਹਾਸਲ ਹੋਵੇਗਾ। ਕਹਾਣੀ ਪੂਰੀ ਸੁਣਨੀ। ਇੱਕ ਔਰਤ ਹੁੰਦੀ ਹੈ ਤੇ ਇੱਕ ਹੀ ਉਹਦਾ ਬੱਚਾ ਹੁੰਦਾ ਹੈ ਤੇ ਖਾਮਦ ਉਹਦਾ ਫੌਤ ਹੋ ਜਾਂਦਾ ਹੈ। ਤੇ ਉਹ ਆਪਣੇ ਉਸ ਬੱਚੇ ਦੇ ਸਿਰ ਤੇ ਦੂਸਰੀ ਸ਼ਾਦੀ ਨਹੀਂ ਕਰਦੀ ਕਿ ਮੇਰਾ ਬੱਚਾ ਰੁੱਲ ਜਾਏਗਾ। ਉਹਨੂੰ ਪੜ੍ਹਾਉਂਦੀ ਏ, ਲਿਖਾਉਂਦੀ ਏ, ਵੱਡਾ ਅਫਸਰ ਬਣਾਉਂਦੀ ਏ। ਉਹਦੀ ਸ਼ਾਦੀ ਕਰ ਦਿੰਦੀ। ਜਦੋਂ ਸ਼ਾਦੀ ਹੋ ਜਾਂਦੀ ਏ ਤੇ ਫਿਰ ਜਿਹੜੀ ਉਸ ਦੇ ਘਰ ਵਾਲੀ ਹੁੰਦੀ ਏ ਨਾ, ਉਹਦੀ ਨੂੰਹ ਜਿਹੜੀ ਹੁੰਦੀ ਏ, ਉਹ ਉਸ ਔਰਤ ਨੂੰ ਚੰਗਿਆ ਨਹੀਂ ਸਮਝਦੀ। ਜਿਹੜੀ ਉਸ ਬੰਦੇ ਦੀ ਬੀਵੀ ਹੁੰਦੀ ਹੈ ਨਾ, ਉਹ ਇੰਨਾ ਕੁ ਮਜਬੂਰ ਕਰ ਦਿੰਦੀ ਕਿ ਅਸੀਂ ਮਾਂ ਜੀ ਤੋਂ ਅੱਡ ਰਹੀਏ ਤੇ ਬੰਦਾ ਵੀ ਉਹਦਾ ਮੰਨ ਜਾਂਦਾ ਹੈ। ਬੰਦਾ ਆਪਣੀ ਬੀਵੀ ਨੂੰ ਕਹਿੰਦਾ ਹੈ ਕਿ ਮੈਨੂੰ 2 ਦਿਨ ਦਾ ਟਾਈਮ ਦੇ। ਜਦੋਂ ਉਹ 2 ਦਿਨ ਦਾ ਟਾਈਮ ਮੰਗਦਾ ਹੈ ਨਾ, ਤੇ ਉਹ ਸਾਰੀ ਜਾਇਦਾਦ ਆਪਣੀ ਮਾਂ ਦੇ ਨਾਂ ਕਰਾ ਦਿੰਦਾ ਹੈ। ਘਰ ਵੀ ਆਪਣੀ ਮਾਂ ਦੇ ਨਾਂ ਕਰਵਾ ਦਿੰਦਾ ਹੈ। ਜੋ ਵੀ ਬੈਂਕ ਬੈਲੈਂਸ ਹੁੰਦਾ ਸਭ ਆਪਣੀ ਮਾਂ ਦੇ ਨਾਂ ਕਰਵਾ ਦਿੰਦਾ ਹੈ। ਤੇ ਫਿਰ ਉਹ ਉਸ ਬੀਵੀ ਨੂੰ ਕਹਿੰਦਾ ਹੈ ਕਿ ਚਲਾ ਆਪਾਂ ਚੱਲੀਏ। ਤੇ ਉਹ ਦੀ ਬੀਵੀ ਕਹਿੰਦੀ ਕਿ ਕਿੱਧਰ ਚੱਲੀਏ। ਉਹ ਕਹਿੰਦੀ ਹੈ ਕਿ ਇਹ ਘਰ ਸਾਰੀ ਜਾਇਦਾਦ ਸਭ ਕੁਝ ਮੈਂ ਆਪਣੀ ਮਾਂ ਦੇ ਨਾਂ ਕਰਵਾ ਦਿੱਤਾ ਹੈ, ਲਿਹਾਜ਼ਾ ਹੁਣ ਆਪਾਂ ਮਿਹਨਤ ਮਜ਼ਦੂਰੀ ਕਰਾਂਗੇ ਤੇ ਆਪਣਾ ਕਮਾਵਾਂਗੇ, ਆਪਣਾ ਖਾਵਾਂਗੇ। ਆਪਾਂ ਨੂੰ ਮਾਂ ਜੀ ਦੀ ਕੋਈ ਫਿਕਰ ਨਹੀਂ, ਨਾ ਆਪਾਂ ਮਾਂ ਜੀ ਦੇ ਨਾਲ ਰਹਿਣਾ ਹੈ। ਉਹ ਔਰਤ ਕਹਿੰਦੀ ਕਿ ਸਾਡਾ ਜ਼ਿੰਦਗੀ ਦਾ ਨਿਜ਼ਾਮ ਕਿਵੇਂ ਚੱਲੇਗਾ। ਉਹ ਬੰਦਾ ਕਹਿੰਦਾ ਹੈ ਕਿ ਮੈਂ ਮਿਹਨਤ ਮਜ਼ਦੂਰੀ ਕਰਾਂਗਾ ਤੇ ਤੂੰ ਲੋਕਾਂ ਦੇ ਘਰਾਂ 'ਚ ਕੰਮ ਕਰੀ ਤੇ ਆਪਾਂ ਆਪਣਾ ਘਰ ਵੀ ਲਾਂਗੇ, ਆਪਣਾ ਕਾਰੋਬਾਰ ਵੀ ਚਲਾਵਾਂਗੇ। ਔਰਤ ਕਹਿੰਦੀ ਹੈ ਕਿ ਨਹੀਂ ਨਹੀਂ, ਮੈਂ ਕਿਸ ਤਰ੍ਹਾਂ ਲੋਕਾਂ ਦੇ ਘਰਾਂ 'ਚ ਕੰਮ ਕਰ ਸਕਦੀ ਹਾਂ। ਮੈਂ ਏਸੀ ਵਾਲੇ ਕਮਰੇ 'ਚ ਰਹਿੰਦੀ ਹਾਂ, ਮੈਂ ਕਿਸ ਵੇਲੇ ਲੋਕਾਂ ਦੀ ਮਜ਼ਦੂਰੀ ਕਰਾਂਗੀ। ਤੇ ਉਹ ਬੰਦਾ ਕਹਿੰਦਾ ਹੈ ਕਿ ਫਿਰ ਮਾਂ ਜੀ ਦੀ ਖਿਦਮਤ ਕਰੋ, ਇੱਥੋਂ ਹੀ ਸਾਰਾ ਕੁਝ ਮਿਲਣਾ ਹੈ। ਤੇ ਉਹ ਔਰਤ ਜਿਹੜੀ ਹੈ ਇਸ ਗੱਲ ਤੇ ਰਾਜ਼ੀ ਹੋ ਜਾਂਦੀ ਕਿ ਮੈਂ ਮਾਂ ਜੀ ਦੀ ਖਿਦਮਤ ਕਰਾਂਗੀ। ਲਿਹਾਜ਼ਾ ਭਾਈਜਾਨ, ਜਿਹੜੇ ਬੰਦੇ ਜਾਂ ਜਿਹੜੇ ਨੇਕ ਔਲਾਦ ਹੈ ਨਾ, ਅਗਰ ਉਹ ਚਾਹਵੇ ਉਹਨਾਂ ਨਾਲ ਰਹਿਣ ਤੇ ਰਾਜ਼ੀ ਕਰ ਸਕਦੇ ਨੇ।